ਪੰਜਾਬੀ ਰੇਡੀਓ ਜੋ ਆਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕਰਾਂਗੇ ਕੁਛ ਕੁ ਜੋ ਸੁਰਖੀਆਂ ਆਈਆਂ ਨੇ ਉਹਨਾਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਿੱਲਾ ਸੰਘੇੜਾ ਜੀ ਸਾਨੋਜ਼ੇ ਤੋਂ, ਦਲਵੀਰ ਸਿੰਘ ਗਿੱਲ ਲਾਈਵੁਕ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਸੂਬੇਦਾਰ ਸਰਜੀਤ ਸਿੰਘ ਜੀ ਖੰਗੂਰਾ ਤੇ ਪਰਿਵਾਰ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਨੌਕਰੀ ਘਟਾਲੇ ਦੀ ਗੱਲ ਕਰਦੇ ਹਾਂ ਕਿ ਆਪਾਂ ਕਾਫੀ ਕੁਛ ਕੁ ਵੀਕਾਂ ਤੋਂ ਇਸ ਜਿਹੜਾ ਕੇਸ ਹੈਗਾ ਉਹਦੀ ਗੱਲਬਾਤ ਕਰਦੇ ਆਏ ਆ ਤੇ ਕਹਿੰਦੇ ਕਿ ਇਸ ਘਟਾਲੇ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਪਹਿਲਾਂ ਵੀ ਇੱਕ ਜਿਹੜਾ ਜੀ ਉਹ ਕੀਤਾ ਹੋਇਆ, ਇਹ ਐਕਚੁਅਲੀ ਉਹਦੇ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਜੀ, ਉਹਦੇ ਬਾਅਦ ਜਿਹੜਾ ਜੀ ਇਹ ਗ੍ਰਿਫਤਾਰੀ ਹੋਈ ਹੈ ਜ਼ੀਰਕਪੁਰ ਤੋਂ ਪ੍ਰਦੀਪ ਕੁਮਾਰ ਦੱਸਿਆ ਜਾਂਦਾ ਜੀ। ਇਹ ਇੱਕ ਅਹਿਮ ਸੂਤਰਧਾਰ ਹੈ ਜੀ ਇਸ ਸਭ ਕਾਸੇ ਦੇ ਵਿੱਚ। ਇਹਦੇ ਤੋਂ ਬਾਅਦ ਹੁਣ ਜਿਹੜਾ ਜੀ ਅੱਗੋਂ ਕੜੀਆਂ ਕੁਝ ਜਿਹੜੀਆਂ ਜੀ ਉਹ ਖੁੱਲ੍ਹ ਸਕਦੀਆਂ ਨੇ। ਉਂਝ ਵੈਸੇ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਬੰਦਾ ਜਿਹੜਾ ਕਿ ਸੱਤਾਧਾਰੀ ਪਰਿਵਾਰ ਦੇ ਨੇੜੇ ਆ ਜੀ, ਅਕਾਲੀ ਆਗੂ ਆ ਇੱਥੇ ਡੱਡੀ, ਜਿਹੜਾ ਸ਼ਾਮ ਲਾਲ ਉਰਫ ਡੱਡੀ ਮਲੋਟ ਦਾ, ਉਹ ਅਜੇ ਵੀ ਜਿਹੜਾ ਜੀ ਦੂਰ ਹੈ ਵਿਜੀਲੈਂਸ ਦੀ ਪਕੜ ਤੋਂ। ਔਰ ਇਹਦੇ ਨਾਲ ਇੱਕ ਹੋਰ ਅਹਿਮ ਵਿਅਕਤੀ ਦਾ ਨਾਮ ਜਿਹੜਾ MLA ਆ ਅਕਾਲੀ, ਉਹਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਬੋਲ ਰਿਹਾ। ਪ੍ਰਦੀਪ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਹੋ ਸਕਦੇ ਆ। ਉਂਝ ਇਹ ਪਤਾ ਲੱਗ ਰਿਹਾ ਜੀ ਕਿ ਜਿਹੜੀਆਂ ਪੇਪਰ ਇਹ ਲੀਕ ਕੀਤਾ ਜਾਂਦਾ ਸੀਗਾ ਇੱਥੋਂ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਲੈ ਜਾਇਆ ਜਾਂਦਾ ਸੀਗਾ ਜੀ ਸੜਕੀ ਰਸਤੇ ਦੇ ਰਾਹੀਂ ਲਖਨਊ, ਔਰ ਉੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਸੀ। ਉੱਥੇ ਹੀ ਟੈਸਟ ਜਿਹੜਾ ਉਹ ਲਿਆ ਜਾਂਦਾ ਸੀਗਾ। ਕਿਤੇ ਇਹ ਟੈਸਟ ਜਿਹੜਾ ਜੀ ਦੇਣ ਤੋਂ ਬਾਅਦ ਬਾਹਰ ਲੀਕ ਨਾ ਕਰ ਦੇਣ, ਉਹਦੇ ਵਾਸਤੇ ਫਿਰ ਤਰੀਕਾ ਇਹਨਾਂ ਦੇ ਵੱਲੋਂ ਇਹ ਵਰਤਿਆ ਜਾਂਦਾ ਸੀਗਾ ਕਿ ਉਹਨਾਂ ਦੇ ਉੱਤੇ ਪੂਰੀ ਨਿਗਾਹ ਰੱਖ ਕੇ ਉਹਨਾਂ ਦੇ ਫੋਨ ਜਿਹੜੇ ਆ ਜੀ ਉਹ ਪਾਸੇ ਜਿਹੜਾ ਜੀ ਉਹ ਕਰਕੇ ਤੇ ਉਹਨੂੰ ਹਵਾਈ ਰਾਹੀਂ ਜਿਹੜਾ ਜੀ ਹਵਾਈ ਜਹਾਜ਼ ਰਾਹੀਂ ਇੱਥੇ ਫਿਰ ਚੰਡੀਗੜ੍ਹ ਲਿਆਂਦਾ ਜਾਂਦਾ ਸੀਗਾ ਕਿ ਵੀ ਕਿਤੇ ਰਸਤੇ ਦੇ ਵਿੱਚ ਜਿਹੜਾ ਜੀ ਇਹ ਆਪਸ ਦੇ ਵਿੱਚ ਦੂਜਿਆਂ ਨੂੰ ਜਿਹੜਾ ਜੀ ਇਹ ਲੀਕ ਨਾ ਕਰ ਦੇਣ। ਸੋ ਇਹ ਬਿਜ਼ਨਸ ਦਿੰਦੇ ਸੀ ਜੀ ਹਵਾਈ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ। ਹੁਣ ਵੇਖਣ ਵਾਲੀ ਜਿਹੜੀ ਆ ਜੀ ਉਹ ਇਹ ਗੱਲ ਰਹੂਗੀ ਕਿ ਜਿਹੜਾ ਪਵਨ ਕੁਮਾਰ ਜਿਹੜਾ ਪਹਿਲਾਂ ਫੜਿਆ ਸੀਗਾ ਉਹਦੀ ਨਿਸ਼ਾਨਦੇਹੀ ਦੇ ਉੱਤੇ ਹੁਣ ਪ੍ਰਦੀਪ ਕੁਮਾਰ ਜਿਹੜਾ ਜੀ ਉਹ ਫੜਿਆ। ਇੱਕ ਤਾਂ ਜਿਹੜਾ ਅਹਿਮ ਗੱਲ ਇਹਦੇ ਵਿੱਚ ਜਿਹੜੀ ਸ਼ਿਵ ਲਾਲ ਡੱਡੀ ਵਾਲੀ ਰਹੂਗੀ, ਸ਼ਾਮ ਲਾਲ ਉਰਫ ਡੱਡੀ, ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਕਦੋਂ ਹੁੰਦੀ ਹੈ, ਕੀ ਪ੍ਰਦੀਪ ਕੁਮਾਰ ਉਹਦੇ ਕੁਝ ਟਿਕਾਣੇ ਦੱਸਦਾ ਜਾਂ ਕੁਝ ਅਹਿਮ ਖੁਲਾਸੇ ਹੁੰਦੇ ਨੇ। ਤੇ ਇਹ ਤੋਂ ਉੱਪਰ ਵਾਲੀ ਜਿਹੜੀ ਗੱਲ ਆ ਜੀ ਉਹ ਇਹ ਰਹੂਗੀ ਕਿ ਸ੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਜਿਹੜਾ ਅਕਾਲੀ MLA ਆ, ਕੀ ਉਹਦਾ ਨਾਮ ਆਉਂਦਾ, ਜਦੋਂ ਆਉਂਦਾ ਤਾਂ ਫਿਰ ਉਹ ਕੌਣ ਹੈ। ਇਹ ਬਹੁਤੀ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਹੋਊਗੀ ਅੱਜ। ਤੇ ਅੱਗੇ ਆਪਾਂ ਕਮਲਨਾਥ ਦੀ ਗੱਲ ਕੀਤੀ ਸੀਗੀ। ਕਮਲਨਾਥ ਨੂੰ ਪੰਜਾਬ ਦੇ ਵਿੱਚ ਕਾਂਗਰਸ ਨੇ ਇੰਚਾਰਜ ਲਾਇਆ ਸੀਗਾ, ਉਸ ਵੱਲੋਂ ਅਸਤੀਫਾ। ਇਹ ਬੜਾ ਕੱਲ ਦਾ ਦਿਨ ਸੀਗਾ, ਬੜਾ ਉਥਲ ਪੁਥਲ ਉੱਪਰ ਥੱਲੇ ਵਾਲਾ ਜਿਹੜਾ ਜੀ ਉਹ ਰਿਹਾ। ਕਈ ਕੁਝ ਜਿਹੜਾ ਸੀਗਾ ਉਹ ਚੱਲਦਾ ਰਿਹਾ। ਬੜੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਸੀਗੀਆਂ ਜੀ ਉਹ ਕੱਲ ਹੋਈਆਂ। ਆਮ ਆਦਮੀ ਪਾਰਟੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਕੀਤੀ। ਇਹਦੇ ਵਿੱਚ HS ਫੂਲਕਾ ਹੋਰਾਂ ਨੂੰ ਲਿਆ ਕੇ ਜਿਹੜੀ ਆ ਜੀ ਉਹ ਬਿਆਨਬਾਜ਼ੀ ਉਹਨਾਂ ਨੇ ਕਰਵਾਈ ਕਿ ਕਮਲਨਾਥ ਨੂੰ ਜਿਹੜਾ ਜੀ ਉਹ ਲਿਆਉਣਾ। ਕਾਂਗਰਸ ਨੇ ਜਿਹੜਾ ਜੀ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ। ਅਕਾਲੀ ਦਲ ਦੇ ਵੱਲੋਂ ਜਿਹੜਾ ਸੀਗਾ ਜੀ ਇਹ ਬਿਆਨਬਾਜ਼ੀ ਕੀਤੀ ਗਈ ਕਿ ਕਮਲਨਾਥ ਨੂੰ ਜਿਹੜਾ ਜੀ ਉਹ ਲਿਆ ਕੇ ਸਿੱਖਾਂ ਨੂੰ ਜਿਹੜਾ ਜੀ ਉਹ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਧਰੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕਰਤੀ, ਉਹਦੇ ਵਿੱਚ ਉਹਨਾਂ ਨੇ ਕਮਲਨਾਥ ਹੋਰਾਂ ਨੂੰ ਬਿਲਕੁਲ ਕਲੀਨ ਚਿੱਟ ਜਿਹੜੀ ਸੀ ਉਹ ਦੇ ਦਿੱਤੀ। ਉਹ ਮਨੋਹਰ ਸਿੰਘ ਗਿੱਲ ਨੂੰ ਵੀ ਪੈ ਨਿਕਲੇ ਕਿ ਜੇ ਤੁਹਾਨੂੰ ਅੱਜ ਲੱਗਦਾ ਕਿ ਕਮਲਨਾਥ ਜਿਹੜੇ ਆ ਉਹਨਾਂ ਦਾ ਕੋਈ 1984 ਦੇ ਸਿੱਖ ਕਤਲੇਆਮ ਦੇ ਵਿੱਚ ਹੱਥ ਸੀਗਾ ਤੇ ਜਦੋਂ ਤੁਸੀਂ ਮਿਨਿਸਟਰੀ ਭੋਗਦੇ ਰਹੇ ਕਾਂਗਰਸ ਦੇ ਵੱਲੋਂ ਦਿੱਤੀ ਹੋਈ ਰਾਜ ਸਭਾ ਦੇ ਦੌਰਾਨ, ਉਦੋਂ ਕਿਉਂ ਨਾ ਬੋਲੇ। ਮਨੋਹਰ ਸਿੰਘ ਗਿੱਲ ਜਿਹੜੇ ਸਾਬਕਾ ਚੋਣ ਕਮਿਸ਼ਨਰ ਨੇ, ਹੁਣ ਸਵਾਲ ਇਹਦੇ ਵਿੱਚੋਂ ਇਹ ਵੀ ਨਿਕਲ ਆਉਂਦਾ ਕਿ ਕੈਪਟਨ ਸਾਹਿਬ ਕਹਿੰਦੇ ਕਿ ਤੁਸੀਂ ਅਹਿਸਾਨ ਫਰਾਮੋਸ਼ ਹੋ ਗਏ। ਹੁਣ
ਮਨੋਹਰ ਸਿੰਘ ਗਿੱਲ ਹੋਰਾਂ ਦੇ ਉੱਤੇ ਇਹ ਅਹਿਸਾਨ ਕਾਂਗਰਸ ਨੇ ਕਿਉਂ ਕੀਤਾ? ਜੇ ਇਹ ਤੋਂ ਅਗਲੇ ਸਵਾਲ ਦੇ ਉੱਤੇ ਜਾਣਾ ਹੋਵੇ, ਕੋਈ ਨਾ ਕੋਈ ਕਹਾਣੀ ਤਾਂ ਅੰਦਰ ਖਾਤੇ ਜਿਹੜੀ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਕਲੀਨ ਚਿੱਟ ਜਿਹੜੇ ਉਹ ਜਦੋਂ ਦੇ ਹਟੇ, ਜਿਹੜੇ ਪੱਤਰਕਾਰ ਸੀਗੇ ਉਹਨਾਂ ਤੱਕ ਈਮੇਲ ਪਹੁੰਚ ਗਈ, ਫੁਟੇਜ ਜਿਹੜੀ ਸੀ ਉਹ ਆਉਣੀ ਸ਼ੁਰੂ ਹੋ ਗਈ ਤੇ ਰਾਤ ਜਿਹੜੀ ਉਹ ਪੈਂਦਿਆਂ ਵੱਡੀ ਖਬਰ ਇਹ ਆ ਗਈ ਕਿ ਕਮਲਨਾਥ ਹੋਰਾਂ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਹੋਰਾਂ ਨੂੰ ਭੇਜ ਦਿੱਤਾ ਕਿ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਨਹੀਂ ਬਣਨਗੇ ਤੇ ਤੁਰੰਤ ਇਹ ਅਸਤੀਫਾ ਜਿਹੜਾ ਸੀਗਾ ਜੀ ਉਹ ਮਨਜ਼ੂਰ ਕਰ ਲਿਆ ਗਿਆ। ਹੁਣ ਜਾਂ ਤਾਂ ਕਾਂਗਰਸ ਇਸ ਗੱਲ ਦੇ ਉੱਤੇ ਹਾਈ ਕਮਾਂਡ ਜਿਹੜੀ ਸੀ ਉਹ ਸਟੈਂਡ ਲੈਂਦੀ ਕਿ ਜੇ ਉਹਨਾਂ ਨੇ ਕਮਲਨਾਥ ਨੂੰ ਭੇਜਿਆ ਤਾਂ ਉਹਦਾ ਅਸਤੀਫਾ ਨਾ ਮਨਜ਼ੂਰ ਕਰਦੇ, ਉਹਨੂੰ ਕਹਿੰਦੇ ਕਿ ਉਹ ਜਿਹੜੀ ਜ਼ਿੰਮੇਵਾਰੀ ਆ ਉਹ ਇੱਥੇ ਸੰਭਾਲੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਜਿਹੜੀ ਪ੍ਰੈਸ ਕਾਨਫਰੰਸ ਕਰਵਾਈ ਗਈ, ਉਹਨਾਂ ਤੋਂ ਕਲੀਨ ਚਿੱਟ ਦਵਾਈ ਗਈ, ਮੁੜ ਕੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਗਿਆ। ਕਿਤੇ ਨਾ ਕਿਤੇ ਜਿਹੜੀ ਆ ਨਾ ਜੀ ਉਹ ਕਹਾਣੀ ਸ਼ੱਕੀ ਇਸ ਪੱਖੋਂ ਲੱਗਦੀ ਆ ਕਿ ਗਲ 'ਚ ਗੂਠਾ ਦੇ ਕੇ ਲਿਆਂਦੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੀ ਉਹ ਮਹਿੰਗੀ ਪੈ ਸਕਦੀ ਹੈ। ਲੱਗਦਾ ਨਹੀਂ ਕਿ ਹਾਈ ਕਮਾਂਡ ਜਿਹੜੀ ਹੈ ਜੀ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੀ ਆ। ਇਹ ਸਾਰਾ ਕੁਝ ਇੱਕ ਉੱਤੇ ਬੈਠੀ ਜਿਹੜੀ ਲੌਬੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਵੀ ਇਹ ਜਿਹੜੀ ਸਾਰੀ ਸਾਜ਼ਿਸ਼ ਆ ਉਹ ਚਲਾ ਰਹੀ ਪ੍ਰਤੀਤ ਹੁੰਦੀ ਹੈ, ਜਿਹੜੀ ਹਾਲ ਦੀ ਘੜੀ ਇੱਕ ਲੁਕਵੇਂ ਏਜੰਡੇ ਦੇ ਤਹਿਤ ਕੰਮ ਜਿਹੜੇ ਉਹ ਕਰ ਰਹੀ ਆ। ਪਰ ਇੰਨਾ ਜ਼ਰੂਰ ਆ ਕਿ ਕਾਂਗਰਸ ਦੀ ਹਾਲਤ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਪਤਲੀ ਹੋ ਗਈ ਇਸ ਮਾਮਲੇ 'ਚ। ਜਿੰਨੀ ਤੋਏ ਕਮਲਨਾਥ ਹੋਰਾਂ ਨੂੰ ਲਾ ਕੇ ਹੋਈ, ਉਦੋਂ ਬਾਅਦ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਜਿਹੜੀ ਦੀ ਉਹ ਕਰਵਾ ਲਈ ਤੇ ਮੁੜ ਕੇ ਜਿਹੜਾ ਸੀਗਾ ਜੀ ਉਹ ਅਸਤੀਫਾ ਦੇ ਕੇ ਇਹ ਇੱਕ ਕਿਸਮ ਦੇ ਨਾਲ ਇਹ ਲੱਗਦਾ ਨਹੀਂ ਜੀ ਕਿ ਇਹ ਕਲੀਅਰ ਹੋ ਗਿਆ ਜੀ ਵੀ ਕਮਲਨਾਥ ਹੋਰੀ ਡਰਦੇ ਹੀ ਨਹੀਂ ਇੱਥੇ ਆਏ ਤੇ ਉਹ ਕਿਤੇ ਨਾ ਕਿਤੇ ਤਾਂ ਜਿਹੜੇ ਜੀ ਉਹ ਕਸੂਰਵਾਰ ਨੇ। ਉਹ ਤਾਂ ਆਪ ਮੰਨਦੇ ਨੇ ਕਿ ਮੈਂ ਰਕਾਬਗੰਜ ਗੁਰਦੁਆਰੇ ਗਿਆ ਸੀ ਪਰ ਸਿੱਖਾਂ ਨੂੰ ਬਚਾਉਣ ਦੇ ਵਾਸਤੇ। ਆਈ ਥਿੰਕ ਇਹ ਬਿਆਨ ਵੀ ਬੜੀ ਅਹਿਮੀਅਤ ਰੱਖਦਾ ਕਿ ਉਹ ਆਪ ਐਡਮਿਟ ਕਰ ਰਹੇ ਨੇ ਕਿ ਮੈਂ ਉੱਥੇ ਗਿਆ ਸੀ। ਆਦੀ ਜੀ ਬਿਲਕੁਲ ਆਪਣੇ ਕੈਪਟਨ ਸਾਹਿਬ ਦੀ ਗੱਲ ਕੀਤੀ ਆ ਤੁਸੀਂ, ਉਹ ਤਾਂ ਧੋਂਦੇ ਮਾਂਜਦੇ ਰਹੇ ਇਹਨਾਂ ਨੂੰ। ਬਿਲਕੁਲ ਜੀ, ਇਹਨਾਂ ਦੀ ਹਾਲਤ ਆ ਜਿਹੜੀ ਪਤਲੀ ਆ। ਉੱਥੇ ਹਾਈ ਕਮਾਨ ਪਤਾ ਨਹੀਂ ਕਿਹੜੀ ਹੈਗੀ ਆ ਜਿਹੜੀ ਪਰਚੀਆਂ ਕੱਢਦੀ ਆ। ਅੱਗੇ ਆਪਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੱਲ ਕਰੀਏ ਕਿ 1 ਮਹੀਨਾ ਹੋ ਗਿਆ ਉਹਨਾਂ 'ਤੇ ਹਮਲਾ ਹੋਏ ਨੂੰ ਤੇ ਹਮਲਾ ਕਰਨ ਵਾਲੇ ਵੀ ਮੰਨਦੇ ਆ ਪਰ ਨਤੀਜਾ ਕੋਈ ਨਹੀਂ ਨਿਕਲਿਆ ਜੀ। ਇਹ ਜਿਹੜਾ ਹਮਲਾ ਹੈ ਉਹ ਕਿਉਂਕਿ 17 ਤਰੀਕ ਨੂੰ ਹੋਇਆ ਸੀਗਾ ਜੀ ਪਿਛਲੇ ਮਹੀਨੇ ਦੀ, ਔਰ ਮਹੀਨਾ ਜਿਹੜਾ ਉਹ ਹੋਣ ਲੱਗਿਆ ਔਰ ਮਹੀਨੇ ਦੇ ਵਿੱਚ ਵੀ ਅਜੇ ਹਾਲਾਂਕਿ ਬੇਸ਼ੱਕ ਜਿਹੜੀਆਂ 14 ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਹੋਈਆਂ ਨੇ, ਪਰ ਜਿਹੜੀ ਗੱਲ ਢੱਡਰੀਆਂ ਵਾਲੇ ਦੇ ਵੱਲੋਂ ਲਗਾਤਾਰ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ ਕਿ ਇਹਦਾ ਮਾਸਟਰ ਮਾਈਂਡ ਜਿੰਨੀ ਦੇਰ ਤੱਕ ਗ੍ਰਿਫਤਾਰ ਨਹੀਂ ਹੁੰਦਾ ਉਹ ਉਨੀ ਦੇਰ ਤੱਕ ਚੁੱਪ ਕਰਕੇ ਜਿਹੜਾ ਜੀ ਉਹ ਨਹੀਂ ਬਹਿਣਗੇ। ਹੁਣ ਜਿਹੜੇ ਬੰਦੇ ਫੜੇ ਨੇ ਉਹਨਾਂ ਨੇ ਹਾਲਾਂਕਿ ਕਿਤੇ ਇਹ ਗੱਲ ਜਿਹੜੀ ਆ ਉਹ ਨਹੀਂ ਆਖੀ ਕਿ ਇਹਦੇ ਪਿੱਛੇ ਹਰਨਾਮ ਸਿੰਘ ਧੁੰਮਾ ਹੋਰਾਂ ਦਾ ਹੱਥ ਸੀ ਜਾਂ ਉਹ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਨੇ ਜਾਂ ਉਹ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਉਹਨਾਂ ਨੇ ਇਹ ਜ਼ਰੂਰ ਮੰਨੀ ਹੈ ਕਿ ਹਮਲਾ ਜਿਹੜਾ ਜੀ ਉਹਨਾਂ ਨੇ ਕੀਤਾ। ਜਿਹੜੀਆਂ ਗੱਡੀਆਂ ਫੜੀਆਂ ਗਈਆਂ ਨੇ ਉਹ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਨਾਂ ਦੇ ਉੱਤੇ ਨੇ, ਦਮਦਮੀ ਟਕਸਾਲ ਦੇ ਨਾਂ ਦੇ ਉੱਤੇ ਨੇ। ਸੋ 1 ਮਹੀਨਾ ਬੀਤਣ ਤੋਂ ਬਾਅਦ ਅਜੇ ਤੱਕ ਜਿਹੜੀ ਪੁੱਛਗਿੱਛ ਦੇ ਵਾਸਤੇ ਵੀ ਹਰਨਾਮ ਸਿੰਘ ਧੁੰਮਾ ਹੋਰਾਂ ਤੱਕ ਪੁਲਿਸ ਜਿਹੜੀ ਆ ਜੀ ਉਹ ਨਹੀਂ ਪਹੁੰਚੀ, ਜਿਹਦੇ ਕਰਕੇ ਇਹ ਕਿਹਾ ਜਾ ਸਕਦਾ ਜੀ ਕਿ ਮਾਸਟਰ ਮਾਈਂਡ ਜਿਹੜਾ ਜੀ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਅਜੇ ਖਾਲੀ ਆ। ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹਨਾਂ ਦੇ ਸਾਥੀਆਂ ਨੇ ਇਹਦਾ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਵੀ ਅਪਰੋਚ ਜਿਹੜੀ ਆ ਉਹ ਕੀਤੀ ਆ ਕਿ ਇਹਦੀ ਜਾਂਚ CBI ਨੂੰ ਜਿਹੜੀ ਉਹ ਦਿੱਤੀ ਜਾਵੇ। ਇਹ ਮਾਮਲਾ ਅਜੇ ਸੁਣਵਾਈ ਅਧੀਨ ਹੈ। ਇਹ ਵੇਖਣਾ ਹੋਊਗਾ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੀ ਹੈ, ਕਿਉਂਕਿ ਇਹਦੇ ਵਿੱਚ ਧਿਰ ਪੰਜਾਬ ਪੁਲਿਸ ਵੀ ਬਣਾਈ ਗਈ ਆ, ਇਹਦੇ 'ਚ ਧਿਰ CBI ਵੀ ਜਿਹੜੀ ਆ ਉਹ ਬਣਾਈ ਗਈ ਆ। ਪੰਜਾਬ ਪੁਲਿਸ ਜਿਹੜੀ ਆ ਜੀ ਉਹ ਕੀ ਦੱਸਦੀ ਹੈ ਇਸ ਮਾਮਲੇ ਦੇ ਵਿੱਚ, ਜਿਹੜੇ 14 ਲੋਕ ਫੜੇ ਨੇ ਉਹਨਾਂ ਨੇ ਕੀ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ, ਇਹ ਸਾਰਾ ਕੁਝ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਉਹਨੂੰ ਦੱਸਣਾ ਪੈਣਾ। ਸ਼ਾਇਦ ਹੋ ਸਕਦਾ ਜੀ ਉਦੋਂ ਕੁਝ ਨਿਕਲੇ ਕਿ ਜਾਂਚ ਦੇ ਵਿੱਚੋਂ ਪੁਲਿਸ ਨੇ ਇਹਦੇ ਵਿੱਚੋਂ ਕੱਢਿਆ ਪਾਇਆ ਜਿਹੜਾ ਜੀ ਉਹ ਕੀ ਆ। ਹਰਨਾਮ ਸਿੰਘ ਧੁੰਮਾ ਹੋਰਾਂ ਤੱਕ ਨਾ ਪਹੁੰਚ ਪਾਉਣਾ ਜਿਹੜਾ ਜੀ ਉਹ ਪੁਲਿਸ ਦਾ ਉਹਦੇ ਬਾਰੇ ਜੱਗ ਜ਼ਾਹਿਰ ਹੈ ਜੀ ਕਿ ਉਹਨਾਂ ਦੀ ਨੇੜਤਾ ਕਿਹਨਾਂ ਦੇ ਨਾਲ। ਬਿਲਕੁਲ ਜੀ, ਵਾਕਿਆ ਜੱਗ ਜਾ ਰਿਹਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਉੜਤਾ ਪੰਜਾਬ ਮੂਵੀ ਹੈ ਜੀ, ਉਹ ਅਜੇ ਤੱਕ ਮੇਰੇ ਖਿਆਲ ਦੇ ਵਿੱਚ ਉਸ ਦੇ ਰਾਹ ਵਿੱਚ ਰੋੜੇ ਆ, ਪਰ ਕਈ ਇਹੋ ਜਿਹੀਆਂ ਫਿਲਮਾਂ ਉਹ ਝੱਟ ਰਿਲੀਜ਼ ਹੋ ਜਾਂਦੀਆਂ ਜਿਹੜੀਆਂ ਪਰਿਵਾਰ ਵਿੱਚ ਬੈਠ ਕੇ ਵੀ ਨਹੀਂ ਦੇਖਣ ਵਾਲੀਆਂ ਹੁੰਦੀਆਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਮੂਵੀ ਹੈ ਜੀ ਤੁਸੀਂ ਇਹ ਕਹਿ ਲਓ ਕਿ ਅਜੇ ਵੀ ਇਹਦੇ ਰਾਹ ਜਿਹੜੇ ਆ ਉਹ ਕਾਫੀ ਔਖੇ ਆ। ਇੱਕ ਤਾਂ ਜਿਹੜਾ ਜੀ
ਇੱਕ ਗੈਰ ਸਰਕਾਰੀ ਸੰਸਥਾ ਹੈ ਜੀ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ, ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਉਹ ਪਹੁੰਚ ਗਈ ਹੈ। ਹਾਲਾਂਕਿ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਤੁਰੰਤ ਜਿਹੜੀ ਹੈ ਜੀ ਕੋਈ ਰਾਹਤ ਨਹੀਂ ਦਿੱਤੀ, ਇਹਦੇ ਉੱਤੇ ਬੈਨ ਵਗੈਰਾ ਨਹੀਂ ਕੋਈ ਵੀ ਲਾਇਆ, ਕਿਉਂਕਿ ਭਲਕੇ ਇਹ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋਣੀ ਹੈ। ਮੁੰਬਈ ਹਾਈ ਕੋਰਟ ਜਿਹੜੀ ਹੈ ਜੀ ਉਹਦੇ ਉੱਤੇ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਸੀਗਾ ਜੀ ਉਹ ਇਸ ਫਿਲਮ ਨੂੰ ਮਿਲ ਗਿਆ, ਇੱਕ ਸੀਨ ਕੱਟ ਕੇ ਤੇ 3 ਜਿਹੜੇ ਆ ਜੀ ਡਿਸਕਲੇਮਰ ਇਹਦੇ ਉੱਤੇ ਲਾਉਣ ਤੋਂ ਬਾਅਦ। ਇੱਕ ਸੰਸਥਾ ਜਿਹੜੀ ਹੈ ਜੀ ਇੱਥੇ ਜਿਹੜੀ ਸੱਤਾਧਾਰੀ ਧਿਰ ਦੇ ਨਾਲ ਹੀ ਰਿਲੇਟਡ ਆ ਜੀ, ਬੀਬੀ ਲਾਂਡਰਾ ਉਹਦੇ ਮੁਖੀ ਨੇ ਜਿਹੜੇ ਬਣਾਏ ਹੋਏ, ਉਹ ਵੀ ਜਿਹੜਾ ਜੀ ਆਜ਼ਾਦ ਤੌਰ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ ਨੇ ਇਸ ਸੰਸਥਾ ਦੇ ਬਿਹਾਫ ਦੇ ਉੱਤੇ। ਇਹ ਜਿਹੜਾ ਜੀ ਇਹਦੇ ਵਿੱਚ ਤਰਕ ਲੈ ਕੇ ਕਿ ਕੋਈ ਵੀ ਔਰਤ ਜਿਹੜੀ ਆ ਜੀ ਉਹ ਨਸ਼ਾ ਨਹੀਂ ਕਰਦੀ ਪੰਜਾਬ ਦੇ ਵਿੱਚ, ਇਸ ਕਰਕੇ ਇਸ ਫਿਲਮ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਵੈਸੇ ਇਸ ਫਿਲਮ ਦੇ ਵਿੱਚ ਔਰਤ ਨਸ਼ਾ ਕਰਦੀ ਵਿਖਾਈ ਗਈ ਆ ਜਾਂ ਨਹੀਂ ਇਹ ਨਹੀਂ ਪਤਾ ਅਜੇ, ਕਿਉਂਕਿ ਫਿਲਮ ਦੇਖੀ ਨਹੀਂ ਜਿੰਨੀ ਦੇਰ ਤੱਕ, ਪਰ ਉਹਨਾਂ ਨੂੰ ਪਤਾ ਜਿਹੜਾ ਜੀ ਉਹ ਲੱਗ ਗਿਆ। ਹਾਂ, ਇਹਦੇ ਵਿੱਚ ਇੱਕ ਸਵਾਲ ਜ਼ਰੂਰ ਖੜਾ ਜੀ ਕਿ ਪਿਛਲੇ ਦਿਨੀ ਆਪਾਂ ਵੀ ਸਾਂਝੀ ਕੀਤੀ ਸੀ ਗੱਲ ਕਿ ਅੰਮ੍ਰਿਤਸਰ ਦੇ ਵਿੱਚ ਔਰਤਾਂ ਦਾ ਨਸ਼ਾ ਛਡਾਊ ਸੈਂਟਰ ਸਰਕਾਰ ਦੀ ਤਰਫੋਂ ਜਿਹੜਾ ਜੀ ਉਹ ਖੋਲ੍ਹਿਆ ਗਿਆ। ਸੋ ਇਹਦੇ ਬਾਰੇ ਨਹੀਂ ਕੁਝ ਵੀ ਉਹਨਾਂ ਨੇ ਕਿਹਾ ਵੀ ਇਹ ਕਿਹੜੀਆਂ ਔਰਤਾਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਖੋਲ੍ਹਿਆ ਗਿਆ, ਕੋਈ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਦੇ ਵਾਸਤੇ ਜਾਂ ਪੰਜਾਬ ਦੇ ਵਿੱਚ ਰਹਿੰਦੀਆਂ ਜਿਹੜੀਆਂ ਔਰਤਾਂ ਨੇ ਉਹਦੇ ਵਾਸਤੇ ਇਹ ਜਿਹੜਾ ਨਸ਼ਾ ਛਡਾਊ ਸੈਂਟਰ ਆ ਉਹ ਖੋਲ੍ਹਿਆ ਗਿਆ। ਦੂਜਾ ਜਿਹੜਾ ਜੀ ਇੱਕ ਪੱਖ ਇਹਦੇ ਵਿੱਚ ਇੱਕ ਹੋਰ ਅਹਿਮ ਜੁੜ ਗਿਆ ਕਿ ਜਿਹੜੀ ਕਾਪੀ ਸੈਂਸਰ ਬੋਰਡ ਨੂੰ ਭੇਜੀ ਜਾਂਦੀ ਆ ਉਹ ਲੀਕ ਹੋ ਗਈ ਜੀ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਫਿਲਮ ਹੈ ਉਹ ਲੀਕ ਕਰ ਦਿੱਤੀ ਗਈ ਇੱਕ ਕਿਸਮ ਦੇ ਨਾਲ। ਇਹ ਉਹ ਕਾਪੀ ਆ ਜਿਹੜੀ ਅਨਸੈਂਸਰਡ ਆ, ਭਾਵ ਕਿ ਉਹਦੇ ਉੱਤੇ ਜਿਹੜੀ ਕੈਂਚੀ ਆ ਉਹ ਸੈਂਸਰ ਦੀ ਨਹੀਂ ਸੀ ਚੱਲੀ, ਜਿਹੜੇ ਉਹ ਕੱਟ ਲਾਉਣ ਦੀ ਗੱਲ ਕਰਦਾ ਸੀ ਸੀਨਾਂ ਦੇ, ਜਾਂ ਇੱਕ ਜਿਹੜਾ ਸੀਨ ਕੱਟਿਆ ਅਦਾਲਤ ਦੇ ਹੁਕਮਾਂ ਦੇ ਉੱਤੇ ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਜੀ ਕਿ ਕਿਵੇਂ ਜਿਹੜੀ ਆ ਉਹ ਲੀਕ ਹੋ ਗਈ, ਕਿਉਂਕਿ ਇਹ ਤਾਂ ਹੈ ਨਹੀਂ ਗਾ ਕਿ ਰੀਲ ਜਿਹੜੀ ਆ ਉੱਥੇ ਭੇਜੀ ਜਾਂਦੀ ਆ, ਉਹ ਰੀਲ ਲਿਜਾਣ ਵਾਲਾ ਜਿਹੜਾ ਬੰਦਾ ਜੀ ਉਹ ਰਸਤੇ 'ਚ ਰਹਿ ਗਿਆ। ਅੱਜ ਕੱਲ੍ਹ ਤਾਂ ਹਾਈਟੈਕ ਆ ਜੀ ਸਾਰਾ ਕੁਝ, ਇਹ ਥਰੂ ਆਨਲਾਈਨ ਜਿਹੜਾ ਜੀ ਉਹ ਭੇਜਿਆ ਜਾਂਦਾ, ਤੇ ਆਨਲਾਈਨ ਵਾਲਿਆਂ ਨੇ ਗਾਂ ਆਨਲਾਈਨ ਜਿਹੜੀ ਉਹ ਖਿਲਾਰਨੀ ਸੀਗੀ ਉਹ ਖਿਲਾਰਤੀ ਵੀ ਜੇ ਇੱਦਾਂ ਨਹੀਂ ਸੂਤ ਆਏ ਤੇ ਇਸ ਤਰੀਕੇ ਨਾਲ ਕਰ ਲਾਂਗੇ ਜੀ। ਜੀ ਬਿਲਕੁਲ। ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਇੱਕ ਸੀਨ ਆ ਔਰਤਾਂ ਦਾ, ਤਾਂ ਅਸੀਂ ਸੋਸ਼ਲ ਮੀਡੀਆ 'ਤੇ ਰੋਜ਼ ਹੀ ਦੇਖਦੇ ਹਾਂ, ਪੰਜਾਬ ਦੀਆਂ ਹੀ ਉਹ ਬਣਾਈਆਂ ਨਹੀਂ ਹੁੰਦੀਆਂ, ਅਤੇ ਉਸ ਦੇ ਵਿੱਚ ਨਿੱਤ ਨਵੇਂ ਦਿਨ ਕੁੜੀਆਂ ਕੀ ਕਰਦੀਆਂ ਉਹ ਦਿਖਾਈ ਦਿੰਦਾ। ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਕਿ ਜਿਹੜੇ ਖੁਦਕੁਸ਼ੀ ਕਰ ਜਾਂਦੇ ਉਹਨਾਂ ਲਈ ਰਾਹਤ ਰੱਖੀ ਹੋਈ ਆ ਸਰਕਾਰ ਨੇ, ਪਰ ਜਿਹੜੀ ਅਫਸਰਸ਼ਾਹੀ ਆ ਉਹ ਕਿਸਾਨਾਂ ਨੂੰ ਉਹ ਪੈਸੇ ਲੈਣ ਤੋਂ ਕਿਸ ਤਰ੍ਹਾਂ ਰੋਕਦੀ ਆ? ਇਹ ਐਕਚੁਅਲੀ ਜੀ ਇੱਕ ਕੇਸ ਦੇ ਵਿੱਚ ਸਾਹਮਣੇ ਆਇਆ, ਪਰ ਇਹ ਵੀ ਪਤਾ ਲੱਗਿਆ ਜੀ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਆ ਰਿਹਾ। ਐਕਚੁਅਲੀ 23 ਸਾਲਾਂ ਦਾ ਜਿਹੜਾ ਨੌਜਵਾਨ ਸੀਗਾ ਯਾਦਵਿੰਦਰ ਸਿੰਘ ਸਿਰਸੀਵਾਲ ਦਾ ਸੀਗਾ, ਮਾਨਸਾ ਡਿਸਟ੍ਰਿਕਟ ਦਾ। ਇਹਦੇ ਘਰੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਵੀ ਗਏ ਸੀਗੇ। ਮਾਮਲਾ ਕਾਫੀ ਹਾਈਲਾਈਟ ਉਦੋਂ ਇਹ ਹੋ ਗਿਆ ਸੀਗਾ। ਹੁਣ ਇਹ ਪਤਾ ਲੱਗਿਆ ਜੀ ਕਿ ਇਸ ਜਿਹੜਾ ਯਾਦਵਿੰਦਰ ਸਿੰਘ ਦਾ ਕੈਂਸਰ ਪੀੜਤ ਪਿਓ ਜਿਹੜਾ ਜੀ ਨਿਰਮਲ ਸਿੰਘ ਆ, ਉਹਦੇ ਵੱਲੋਂ ਦਿੱਤੀ ਗਈ ਜਿਹੜੀ ਰਾਹਤ ਦੀ ਅਰਜ਼ੀ ਆ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਬਣੀ ਜਿਹੜੀ ਕਮੇਟੀ ਆ ਉਹਨੇ ਖਾਰਜ ਕਰ ਦਿੱਤੀ ਹੈ ਜੀ। ਔਰ ਇਹਦੇ ਵਿੱਚ ਤਰਕ ਜਿਹੜਾ ਜੀ ਇਹ ਦਿੱਤਾ ਗਿਆ ਜੀ ਕਿ ਤੁਸੀਂ ਇਸ ਖੁਦਕੁਸ਼ੀ ਵਾਲੇ ਜਿਹੜਾ ਕ੍ਰਾਈਟੇਰੀਆ ਹੈ ਉਹਦੇ ਵਿੱਚ ਨਹੀਂ ਆਉਂਦੇ। ਸੋ ਜਿਹੜਾ 3 ਲੱਖ ਰੁਪਈਆ ਜਿਹੜਾ ਦਿੱਤਾ ਜਾਂਦਾ ਖੁਦਕੁਸ਼ੀ ਕਰਕੇ ਪਰਿਵਾਰ ਨੂੰ, ਉਹਦੇ ਵਿੱਚੋਂ ਇਸ ਪਰਿਵਾਰ ਨੂੰ ਪਾਸੇ ਕਰ ਦਿੱਤਾ ਗਿਆ ਜੀ। ਉਹਦਾ ਰੀਜ਼ਨ ਸ਼ਾਇਦ ਇਹ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਉਂ ਦੱਸਿਆ ਇਹਦੇ ਬਾਰੇ 'ਚ, ਜਿਹੜਾ ਉਹਨਾਂ ਦਾ ਮੁੰਡਾ ਖੁਦਕੁਸ਼ੀ ਕਰ ਗਿਆ ਸੀਗਾ, ਤੇ ਉਹਨਾਂ ਨੂੰ ਘਰ ਆਉਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਕਿਉਂ ਦਿੱਤੀ। ਕਿਤੇ ਨਾ ਕਿਤੇ ਇਹ ਜਿਹੜੀ ਹੈ ਜੀ ਕਹਾਣੀ ਇਹਦੇ ਪਿੱਛੇ ਲੱਗਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੀਨੀਅਰ ਆਫਿਸਰ ਨੇ ਉਹ ਇੱਕ ਮਾਮਲੇ 'ਚ ਨਹੀਂ ਬਹੁਤੇ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਰੋੜੇ ਅਟਕਾ ਰਹੇ ਨੇ, ਔਰ ਜਿਹੜੇ ਖੁਦਕੁਸ਼ੀ ਕਰਕੇ ਪਰਿਵਾਰ ਨੇ ਉਹਨਾਂ ਨੂੰ ਖੱਜਲ ਖੁਆਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਤਾਂ ਕਿ ਉਹ ਇਹ ਜਿਹੜੇ 3 ਲੱਖ ਰੁਪਈਆ ਉਹ ਨਾ ਲੈ ਸਕਣ। ਸ਼ਰਤਾਂ ਉਹਦੇ ਉੱਤੇ ਇੰਨੀਆਂ ਠੋਕ ਦਿੱਤੀਆਂ ਜਾਂਦੀਆਂ ਨੇ ਕਿ ਉਹ ਗੇੜੇ ਮਾਰ ਕੇ ਜਿਹੜਾ ਜੀ ਉਹ ਥੱਕ ਜਾਂਦੇ ਨੇ। ਇਹਨੂੰ ਵੈਸੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਨਾਮ ਇਹਦਾ ਦਿੱਤਾ ਜਾ ਸਕਦਾ ਜੀ ਕਿ ਇਹਦੇ ਉੱਤੇ ਵੀ ਜਿਹੜੀ ਹੈ ਜੀ ਜਦੋਂ ਜਿਹੜਾ ਖੁਦਕੁਸ਼ੀ ਕਰ ਗਿਆ ਉਹਦੇ ਉੱਤੇ ਵੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਤੁਸੀਂ ਕਿਹੜੀ ਧਿਰ ਦੇ ਨਾਲ ਸੰਬੰਧਿਤ ਹੋ, ਫਿਰ ਤੁਸੀਂ ਮੁਆਵਜ਼ੇ ਦੇ ਵਾਸਤੇ ਹੱਕਦਾਰ ਹੋ ਸਕਦੇ ਜੀ। ਹਜੇ ਕਹਿੰਦੇ ਜੀ ਸਾਡਾ ਭਾਰਤ ਮਹਾਨ ਹੈ। ਤੇ ਅੱਗੇ ਆਪਾਂ ਰਾਜ ਸਭਾ ਦੀ ਗੱਲ ਕੀਤੀ ਸੀ ਕਿ ਰਾਜ ਸਭਾ ਦੀਆਂ ਜਿਹੜੀਆਂ ਵੋਟਿੰਗਸ ਹੋਈਆਂ ਆ ਉਸ ਦੇ ਵਿੱਚ ਕਾਫੀ ਘਟਾਲਾ ਹੋਇਆ ਸੀਗਾ, ਤੇ ਉਸੇ ਦੇ ਲਈ ਜਿਹੜੀ ਵੋਟਿੰਗ ਵੀਡੀਓ ਆ ਉਹ ਦਿਖਾਈ ਜਾਊਗੀ। ਐਕਚੁਅਲੀ ਜੀ ਜ਼ਿਆਦਾ ਮਸਲਾ ਤਾਂ ਹਰਿਆਣੇ ਵਾਲਾ ਹੀ ਜਿਹੜਾ ਉਹ ਭਖਿਆ। ਇਹਦੇ ਵਿੱਚ ਰਾਜ ਸਭਾ ਮੈਂਬਰ ਜਿਹੜੇ ਚੌਧਰੀ ਬੀਰੇਂਦਰ ਸਿੰਘ
ਜਿਹੜਾ ਸੁਭਾਸ਼ ਚੰਦਰਾ ਤੇ ਚੋਣ ਹਾਰੇ ਵਕੀਲ ਜਿਹੜੇ ਨੇ RK ਆਨੰਦ ਤੇ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਜਿਹੜੇ ਆ ਜੀ, ਉਹਨਾਂ ਨੂੰ ਕੱਲ ਨੂੰ ਵੋਟਿੰਗ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਵਿਖਾਈ ਜਾਊਗੀ। ਔਰ ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਸਾਜ਼ਿਸ਼ ਦੇ ਤਹਿਤ ਪੈਨ ਜਿਹੜਾ ਜੀ ਉਹ ਬਦਲ ਦਿੱਤਾ ਗਿਆ। ਸੋ ਪੈਨ ਜਿਹੜਾ ਜੀ ਉਹ ਬੜਾ ਚਰਚਿਤ ਆ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਬੜੀ ਉਥਲ ਪੁਥਲ ਜਿਹੜੀ ਆ ਜੀ ਉਹ ਮਚੀ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਚੋਣ ਕਮਿਸ਼ਨ ਨੇ ਇਹ ਹਦਾਇਤ ਜਿਹੜੀ ਆ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਦੇ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਿਹੜੀ ਆ ਜੀ ਉਹ ਕੀਤੀ ਗਈ ਆ। ਵੀਡੀਓਗ੍ਰਾਫੀ ਵਿਖਾਏ ਜਾਣ ਦੇ ਮੌਕੇ ਦੇ ਉੱਤੇ ਮੁੱਖ ਚੋਣ ਅਧਿਕਾਰੀ ਵਿਜੇ ਸਿੰਘ ਦਹੀਆ ਵੀ ਹਾਜ਼ਰ ਰਹਿਣਗੇ। ਇਹ ਕਿਹਾ ਗਿਆ ਸੀਗਾ ਜੀ ਕਿ ਇੱਕ ਸਾਜ਼ਿਸ਼ ਦੇ ਤਹਿਤ ਚੋਣ ਪਰਚੀ ਤੇ ਨਿਸ਼ਾਨ ਲਾਉਣ ਵਾਲਾ ਪੈਨ ਬੈਂਗਣੀ ਸਿਆਹੀ ਵਾਲਾ ਜਿਹੜਾ ਪੈਨ ਸੀਗਾ ਉਹ ਰੱਖ ਦਿੱਤਾ ਗਿਆ ਸੀ ਔਰ ਨੀਲੀ ਸਿਆਹੀ ਵਾਲੇ ਪੈਨ ਦੇ ਨਾਲ ਬਦਲ ਦਿੱਤਾ ਗਿਆ ਸੀਗਾ। ਇਹ ਜਿਹੜਾ ਜੀ ਮਾਮਲਾ ਉਦੋਂ ਇਹ ਚਰਚਿਤ ਹੋ ਗਿਆ ਸੀਗਾ। ਇਹ ਵੀ ਕਿਹਾ ਗਿਆ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨਾਂ ਦੇ ਉੱਤੇ ਸੰਭਾਵੀ ਰੂਪ ਦੇ ਵਿੱਚ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ, ਉਹਦੇ ਕਰਕੇ ਉਹਨਾਂ ਨੇ ਜਿਹੜਾ ਜੀ ਆਪਣੇ ਗਲੋਂ ਗਲਾਵਾਂ ਲਾਉਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਜੀ ਉਹ ਅੰਦਰ ਖਾਤੇ ਮਦਦ ਕੀਤੀ ਆ, ਜਿਹਦੇ ਕਰਕੇ 14 ਜਿਹੜੇ ਮੈਂਬਰ ਸੀ ਉਹਨਾਂ ਦੀਆਂ ਵੋਟਾਂ ਰੱਦ ਹੋ ਗਈਆਂ ਸੀ। ਕਿਸੇ BJP ਦੇ ਮੈਂਬਰ ਦੀ ਵੋਟ ਜਿਹੜੀ ਆ ਉਹ ਰੱਦ ਨਹੀਂ ਹੋਈ। ਰਾਜ ਸਭਾ ਜਿਹੜੀ ਆ ਜੀ ਇਹਨੂੰ ਚੁਣੇ ਹੋਏ ਲੋਕ ਚੁਣਦੇ ਨੇ, ਜਿਹੜੇ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਹੁੰਦੇ ਨੇ MLA ਉਹ ਚੁਣਦੇ ਨੇ, ਇਸ ਕਰਕੇ ਇਹਨੂੰ ਸਿਆਣਿਆਂ ਦੀ ਸਭਾ ਕਿਹਾ ਜਾਂਦਾ। ਪਰ ਜਿਹੋ ਜਿਹਾ ਗੰਦ ਜਿਹੜਾ ਜੀ ਇਹਦੇ ਵਿੱਚ ਵੀ ਪੈਣਾ ਸ਼ੁਰੂ ਹੋ ਗਿਆ, ਰਾਜ ਸਭਾ ਦੇ ਵਿੱਚ ਜਿਹੜੀਆਂ ਆਹ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਰਾਜ ਸਭਾ ਦੀ ਸੀਟ ਹਾਸਲ ਕਰਨ ਦੇ ਵਾਸਤੇ ਕੀ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ, ਕਿਹੋ ਜੀ ਜੁਗਾੜਬੰਦੀ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ, ਉਹਨੇ ਇੱਕ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਰਾਜ ਸਭਾ ਦੀ ਇੱਕ ਸੁਥਰੀ ਮੈਂਬਰੀ ਦੇ ਉੱਤੇ ਵੀ ਜਿਹੜੇ ਜੀ ਉਹ ਲਿਆ ਕੇ ਖੜੇ ਕਰਤੇ ਨੇ। ਸੁਭਾਸ਼ ਚੰਦਰਾ ਜਿਹੜਾ ਜੀ ਉਹ ਜ਼ੀ ਨੈਟਵਰਕ ਜਿਹੜਾ ਉਹਦਾ ਮਾਲਕ ਹੈ, ਕੀ ਲੋੜ ਪਈ ਸੀ ਐਡੀ ਦੂਰੋਂ ਆ ਕੇ ਹਰਿਆਣੇ ਦੇ ਵਿੱਚ ਖੜਾ ਹੋਣ ਦੀ ਤੇ ਇੱਥੇ ਆ ਬੈਂਗਣੀ ਸਿਆਹੀ ਜਿਹੜੀ ਆ ਜੀ ਉਹ ਵਰਤਣ ਦੀ। ਪਤਾ ਨਹੀਂ ਜਿਹੜੀ ਤਾਕਤ ਹੈ, ਜਿਹੜੀ ਪਾਵਰ ਹੈ, ਉਹਦੀ ਹੱਦ ਕਦੇ ਕੁਝ ਲੋਕਾਂ ਨੇ ਮਿੱਥੀ ਆ ਜਾਂ ਨਹੀਂ, ਵੀ ਕਿੰਨੀ ਕੁ ਪਾਵਰ ਜਿਹੜੀ ਆ ਜੀ ਉਹ ਚਾਹੁੰਦੇ ਨੇ। ਤਾਂ ਸ਼ਾਇਦ ਚਾਹੁੰਦੇ ਨੇ ਕਿ ਹਰ ਚੀਜ਼ ਜਿਹੜੀ ਆ ਜੀ ਉਹ ਮੇਰੀ ਆ, ਇਹਦੇ ਉੱਤੇ ਕਿਸੇ ਆਮ ਬੰਦੇ ਦਾ ਕੋਈ ਕਬਜ਼ਾ ਜਾਂ ਉਹਨੂੰ ਇਹ ਮਿਲਣੀ ਨਹੀਂ ਚਾਹੀਦੀ ਜੀ। ਬਿਲਕੁਲ ਜੀ, ਜਿੱਥੇ ਸਦਾ ਹੀ ਹਾਰੇ ਹੋਏ ਤਾਂ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਉਪਾਧੀਆਂ ਨਾਲ ਸਨਮਾਨਿਆ ਜਾਂਦਾ ਹੈ, ਉੱਥੇ ਸਦਾ ਹੀ ਉਹਨਾਂ ਦੇ ਫੈਸਲੇ ਵੀ ਇਸ ਤਰ੍ਹਾਂ ਦੇ ਹੀ ਹੋਣਗੇ। ਤਾਂ ਅੱਗੇ ਆਪਾਂ SGPC ਦੀ ਗੱਲ ਕਰਦੇ ਹਾਂ ਕਿ SGPC ਦੇ ਮੁਲਾਜ਼ਮਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਧਮੋਇਆ ਕੀਤਾ ਜੀ। ਕੁਛ ਨਾ ਕੁਛ ਜਿਹੜਾ ਜੀ ਉਹ ਨਵਾਂ ਕਰਦੇ ਹੀ ਰਹਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ। ਹੁਣ ਇਹ ਨਵਾਂ ਉਹਨਾਂ ਨੇ ਇਹ ਕੀਤਾ ਜੀ ਕਿ ਇੱਕ ਗੌਰਵ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਕਿ 20 ਸਾਲਾਂ ਦਾ ਹੈ, ਉਹ ਅੰਮ੍ਰਿਤਧਾਰੀ ਇਸ ਵੇਲੇ ਹੈ ਜੀ, ਔਰ ਉਹਨੇ ਆਪਣਾ ਨਾਮ ਗੁਰਪ੍ਰਤਾਪ ਸਿੰਘ ਜਿਹੜਾ ਜੀ ਉਹ ਰੱਖਿਆ ਸੀ ਅੰਮ੍ਰਿਤ ਛਕਣ ਤੋਂ ਬਾਅਦ। ਉਹ ਇੱਥੇ ਦਰਬਾਰ ਸਾਹਿਬ ਦੇ ਵਿੱਚ ਅਕਸਰ ਜਿਹੜਾ ਜੀ ਉਹ ਸੇਵਾ ਕਰਨ ਦੇ ਵਾਸਤੇ ਆਉਂਦਾ ਹੈ ਤੇ ਇਹ ਉਹਨੂੰ ਕੰਮ ਮਹਿੰਗਾ ਪੈ ਗਿਆ ਜੀ ਬਹੁਤ। ਉਹਦੀ ਐਡੀ ਕੁੱਟਮਾਰ ਜਿਹੜੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਕੀਤੀ ਆ ਕਿ ਉਹ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ, ਉਹਨਾਂ ਦੇ ਨਾਲ ਉਹਦਾ ਕਿਤੇ ਬਹਿਣ ਉੱਠਣ ਹੈ ਜੀ ਪਹਿਲਾਂ ਤੋਂ, ਉਹ ਪਿਛਲੇ ਦਿਨਾਂ ਤੋਂ ਉਹਨਾਂ ਤੋਂ ਵੱਖਰਾ ਹੋ ਗਿਆ। ਜਾਂ ਤਾਂ ਉਹਨੇ ਕੁਛ ਉਲਟ ਪੁਲਟ ਹੁੰਦਾ ਵੇਖ ਲਿਆ ਜਿਹਦਾ ਉਹਨੇ ਖੁਲਾਸਾ ਕਰਨ ਦੀ ਗੱਲ ਜਿਹੜੀ ਕਹੀ ਆ। ਤੇ ਇਹਨਾਂ ਮੁਲਾਜ਼ਮਾਂ ਨੇ ਕੀ ਕੀਤਾ ਜੀ ਕਿ ਕੱਲ ਜਿਹੜਾ ਸੀਗਾ ਇਹਨੂੰ ਫੜ ਕੇ ਉੱਪਰ ਜਿਹੜਾ ਛੱਤ ਦੇ ਉੱਤੇ ਲੈ ਗਏ ਔਰ ਉੱਥੇ ਉਹਦਾ ਗਾਤਰਾ ਜਿਹੜਾ ਸੀਗਾ ਜੀ ਉਹ ਲਾ ਕੇ ਸੁੱਟ ਦਿੱਤਾ। ਉਦੋਂ ਬਾਅਦ ਉਹਨੂੰ ਡਾਂਗਾਂ ਦੇ ਨਾਲ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਕਿ ਅਧਮੋਇਆ ਕਰ ਦਿੱਤਾ। ਫਿਰ ਉਹਦੇ ਜਿਹੜਾ ਸੀਗਾ ਜੀ ਘਰੇ ਕਿਸੇ ਦਾ ਫੋਨ ਗਿਆ ਕਿ ਉਹਦੀ ਹਾਲਤ ਬਹੁਤ ਪਤਲੀ ਆ, ਉਹਨੂੰ ਲੈ ਜਾਓ। ਉੱਥੋਂ ਚੁੱਕ ਕੇ ਉਹਨੂੰ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਕਹਿੰਦੀ ਆ ਕਿ ਇੱਕ ਨੂੰ ਅਸੀਂ ਮੁਅੱਤਲ ਕਰਤਾ, ਦੂਜੇ ਨੂੰ ਜਿਹੜਾ ਜੀ ਉਹ ਫਾਰਗ ਕਰਤਾ, ਨੌਕਰੀ ਤੋਂ ਜਿਹੜਾ ਉਹ ਕੱਢ ਦਿੱਤਾ। ਪਰ ਮਾਮਲਾ ਤਾਂ ਇਹ ਜਿਹੜਾ ਸੀਗਾ ਜੀ ਉਹ ਪੁਲਿਸ ਦਾ ਸੀਗਾ। ਪੁਲਿਸ ਦੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਆ ਜੀ ਉਹ ਅਪਰੋਚ ਨਹੀਂ ਕੀਤੀ ਅਜੇ, ਕਿਉਂਕਿ ਗੁਰਪ੍ਰਤਾਪ ਸਿੰਘ ਜਿਹੜਾ ਜੀ ਉਹ ਹੋਸ਼ ਦੇ ਵਿੱਚ ਨਹੀਂ ਆ। ਉਹੀ ਜਿਹੜਾ ਜੀ ਉਹ ਖੁਲਾਸਾ ਕਰ ਸਕਦਾ ਹੈ ਕਿ ਰੀਜ਼ਨ ਜਿਹੜਾ ਜੀ ਕੀ ਹੋਇਆ ਉਹਦੇ ਉੱਤੇ ਇਉਂ ਜਾਨਲੇਵਾ ਹਮਲਾ ਕਰਨ ਦਾ। ਔਰ ਜਿਹੜੇ ਇਹ ਅਣਮਨੁੱਖੀ ਤਸ਼ੱਦਦ ਜਿਹੜਾ ਜੀ ਉਹ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿਹੜਾ ਉਹ ਕੀਤਾ ਗਿਆ। ਇਹ ਸਵਾਲ ਜਿਹੜੇ ਆ ਜੀ ਉਹ ਕਈ ਖੜੇ ਕਰ ਰਿਹਾ ਕਿ ਜਿਹੜੇ ਲੋਕ ਉੱਥੇ ਖੜੇ ਕੀਤੇ ਹੋਏ ਨੇ, ਕਿਉਂਕਿ ਸਮੇਂ-ਸਮੇਂ ਤੇ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਉਹਨਾਂ ਨੂੰ
ਪਤਾ ਹੀ ਨਹੀਂ ਹੈ ਜੀ ਕਿ ਕਿਹੜੇ ਤਰੀਕੇ ਨਾਲ ਕਿਵੇਂ ਬੰਦੇ ਦੇ ਨਾਲ ਬੋਲਣਾ, ਕਿਵੇਂ ਉਹ ਗੱਲਬਾਤ ਜਿਹੜੀ ਹੈ ਜੀ ਉਹ ਕਰਦੇ ਆ। ਸੋ ਇਹ ਬਹੁਤ ਵਾਰੀ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ। ਅਤੇ ਆਹ ਨਵੀਂ ਕਹਾਣੀ ਜਿਹੜੀ ਹੈ ਜੀ ਉਹਨਾਂ ਨੇ ਲਿਆ ਕੇ ਖੜੀ ਕਰਤੀ ਹੈ ਕਿ ਇਸ ਕਿਸਮ ਦੇ ਨਾਲ ਕਾਨੂੰਨ ਵੀ ਉਹੀ ਨੇ, ਅਦਾਲਤ ਵੀ ਉਹੀ ਨੇ। ਬਿਲਕੁਲ ਜੀ, ਸਦਾ ਹੀ ਰੋਜ਼ ਕੋਈ ਨਾ ਕੋਈ ਘਟਨਾ ਉੱਥੇ ਵਾਪਰਦੀ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਯੂਥ ਭਾਜਪਾ ਨੇ ਹਮਲਾ ਕਰ ਦਿੱਤਾ ਜੀ ਇੱਕ ਡਾਕਟਰ ਸਾਹਿਬ ਦੇ। ਐਕਚੁਅਲੀ ਜੀ ਇਹ ਡਾਕਟਰ ਦਲਜੀਤ ਸਿੰਘ ਪੰਨੂ ਦੇ ਸਨ ਜੀ, ਸਫੀਰ ਸਨ ਇਹ, ਔਰ ਉਹਨਾਂ ਦੀ ਤਾਂ ਡੈਥ ਹੋ ਗਈ ਹੋਈ ਆ। ਉਹਨਾਂ ਦਾ ਬੇਟਾ ਜਿਹੜਾ ਜੀ ਗੁਰਬਿਲਾਸ ਸਿੰਘ ਪੰਨੂ ਆ, ਉਹਦੇ ਉੱਤੇ ਜਾਨਲੇਵਾ ਹਮਲਾ 2 ਦਿਨ ਪਹਿਲਾਂ ਜਿਹੜਾ ਉਹ ਕੀਤਾ ਗਿਆ ਸੀਗਾ। ਕਹਾਣੀ ਕੋਈ ਵੀ ਨਹੀਂ ਸੀ ਜੀ, ਕਹਾਣੀ ਇਹ ਸੀਗੀ ਕਿ ਉਹ ਵੀ ਸੜਕ ਤੇ ਜਾ ਰਹੇ ਸੀ ਤੇ ਇਹ 2 ਵਿਅਕਤੀ ਵੀ, ਉਹਨਾਂ ਨੇ ਰਾਹ ਮੰਗ ਲਿਆ ਜੀ ਹਾਰਨ ਮਾਰ ਕੇ। ਇਹਨਾਂ ਨੇ ਗੱਡੀ ਜਿਹੜੀ ਸੀਗੀ ਜੀ ਉਹ ਸੜਕ ਦੇ ਵਿੱਚ ਰੋਕ ਕੇ ਡਾਕਟਰ ਗੁਰਬਿਲਾਸ ਸਿੰਘ ਜਿਹੜਾ ਪੰਨੂ ਸੀਗਾ ਜੀ, ਉਹਨਾਂ ਦੇ ਨਾਲ ਦੇ ਸਾਥੀਆਂ ਦੀ ਜਿਹੜੀ ਕੁੱਟਮਾਰ ਕੀਤੀ ਔਰ ਫਾਇਰਿੰਗ ਜਿਹੜੀ ਸੀ ਉਹ ਕਰ ਦਿੱਤੀ। ਔਰ ਬਾਲ ਇਹਦੇ ਵਿੱਚੋਂ ਡਾਕਟਰ ਪੰਨੂ ਜਿਹੜੇ ਸੀਗੇ ਉਹ ਬਚ ਗਏ। ਹੁਣ ਕਬੀਰ ਸ਼ਰਮਾ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦਾ ਆਗੂ ਆ ਅੰਮ੍ਰਿਤਸਰ ਦਾ, ਉਹਨੂੰ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਔਰ ਇਹ ਵੀ ਪਤਾ ਲੱਗਾ ਕਿ ਕਬੀਰ ਸ਼ਰਮਾ ਦੇ ਨਾਲ ਅੰਮ੍ਰਿਤਸਰ ਦੇ ਯੂਥ ਅਕਾਲੀ ਨੇਤਾ ਰਾਜਵੀਰ ਸਿੰਘ ਭੁੱਲਰ ਵੀ ਉਸ ਟਾਈਮ ਸੀਗਾ। ਇਹਨਾਂ ਦੋਨਾਂ ਨੇ ਜਿਹੜੀਆਂ ਜੀ ਉਹ ਗੋਲੀਆਂ ਚਲਾਈਆਂ ਸਿਰਫ ਸੜਕ ਦੇ ਉੱਤੇ ਰਸਤਾ ਜਿਹੜਾ ਜੀ ਉਹ ਨਾ ਦੇਣ ਕਰਕੇ। ਔਰ ਰਾਜਵੀਰ ਸਿੰਘ ਭੁੱਲਰ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਜਿਹੜਾ ਇਹ ਫੜਿਆ ਗਿਆ ਬੰਦਾ ਕਬੀਰ ਸ਼ਰਮਾ ਭਾਰਤੀ ਜਨਤਾ ਪਾਰਟੀ ਦਾ, ਇਹ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਅਨਿਲ ਜੋਸ਼ੀ, ਉਹਦੇ ਬੇਹੱਦ ਕਰੀਬ ਵਾਲਿਆਂ ਦੇ ਵਿੱਚੋਂ ਹੈ, ਉਹਦੇ ਖਾਸ ਬੰਦਿਆਂ ਦੇ ਵਿੱਚੋਂ ਹੈ, ਜਿਹਦੇ ਕਰਕੇ 2 ਦਿਨ ਜਿਹੜੇ ਆ ਜੀ ਉਹ ਗ੍ਰਿਫਤਾਰੀ ਨੂੰ ਲੱਗੇ। ਅਜੇ ਯੂਥ ਅਕਾਲੀ ਆਗੂ ਜਿਹੜਾ ਜੀ ਉਹ ਗ੍ਰਿਫਤਾਰ ਨਹੀਂ ਹੋਇਆ। ਸੋ ਇਹ ਤਾਂ ਥਾਂ ਦੀਆਂ ਤਕਰੀਬਨ ਜਿਹੜੀਆਂ ਜੀ ਉਹ ਘਟਨਾਵਾਂ ਨੇ, ਸ਼ਾਇਦ ਜਿਹਨੂੰ ਕਹਿੰਦੇ ਨੇ ਕਿ ਜਾਦੂ, ਉਹ ਜੋ ਸਿਰ ਚੜ੍ਹ ਕੇ ਬੋਲੇ। ਸੋ ਮੇਰਾ ਖਿਆਲ ਇਹ ਉਹ ਸਿਰ ਚੜ੍ਹ ਕੇ ਜਿਹੜਾ ਜਾਦੂ ਇਹਨਾਂ ਦੀ ਉਹ ਬੋਲ ਰਿਹਾ। ਬਿਲਕੁਲ ਜੀ, ਜਾਦੂ ਵੀ ਕੁਛ ਕੁ ਮਹੀਨਿਆਂ ਦਾ ਹੈ। ਤੇ ਆਪਾਂ ਅੱਗੇ ਅਖੀਰ ਦੇ ਵਿੱਚ ਆ ਸੁਣਾਵਾਂ ਕਿ ਕਹਿੰਦਾ ਮੋਦੀ ਇਹ ਭਾਜਪਾ ਲੀਡਰਾਂ ਨੂੰ ਕਰ ਲੋ ਕੰਨ ਤੇ ਸੁਣੋ ਖਾ ਬਾਤ ਭਾਈ। ਕਹਿੰਦਾ ਮੋਦੀ ਇਹ ਭਾਜਪਾ ਲੀਡਰਾਂ ਨੂੰ ਕਰ ਲੋ ਕੰਨ ਤੇ ਸੁਣੋ ਖਾਂ ਬਾਤ ਭਾਈ। ਕਾਲੇ ਧਨ ਦੀ ਕੋਈ ਨਹੀਂ ਛੋਟ ਮਿਲਣੀ, ਸੁਣੀ ਜਾਊ ਨਾ ਅਰਥਾਤ ਭਾਈ। ਰਿਸ਼ਤਾ ਕਿਸੇ ਦਾ ਰਾਜਸੀ ਵੇਖਣਾ ਨਹੀਂ, ਸਭਨਾ ਚੋਰਾਂ ਦੀ ਇੱਕੋ ਹੀ ਜਾਤ ਭਾਈ। ਖਾ ਗਏ ਅੰਦਰੋਂ ਮਾਤ ਸੀ ਕਾਂਗਰਸੀਏ, ਅਸੀਂ ਹੋਣ ਨਹੀਂ ਦੇਵਾਂਗੇ ਘਾਤ ਭਾਈ। ਸੁਸ਼ਮਾ ਕਹਿੰਦੀ ਸ਼ਿਵਰਾਜ ਦੇ ਕੰਨ ਕੋਲੇ, ਭਾਸ਼ਣ ਵਿੱਚ ਤਾਂ ਰੰਗ ਇਹ ਭਰੇ ਭਾਈ। ਸੁਸ਼ਮਾ ਕਹਿੰਦੀ ਸ਼ਿਵਰਾਜ ਦੇ ਕੰਨ ਕੋਲੇ, ਭਾਸ਼ਣ ਵਿੱਚ ਤਾਂ ਰੰਗ ਇਹ ਭਰੇ ਭਾਈ। ਫੋਲਣ ਖਾਤਰ ਅਡਾਨੀ ਦੇ ਖਾਤਿਆਂ ਨੂੰ ਅਫਸਰ ਕੌਣ ਹੁਣ ਹੌਸਲਾ ਕਰੇ ਭਾਈ। ਜੀ ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਰਤ ਹੁਣ ਮੇਰੇ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।